ਗੈਸ ਦੇ ਮੀਟਰ ਵੀ ਲਵਾ ਦਿਓ ਤੇ ਏਸੀ ਵੀ ਲਵਾ ਦਿਓ। ਇਹ ਉਹ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੀਆਂ ਜਾਨਾਂ ਲੈਣ ਲੱਗ ਗਈਆਂ ਨੇ। ਅਫਸੋਸਨਾਕ ਵਾਕਿਆ 2 ਦਿਨ ਪਹਿਲੇ ਪੇਸ਼ ਆਇਆ ਸੀਗਾ, ਜਿਹੜਾ ਅਸੀਂ ਰਿਪੋਰਟ ਵੀ ਕੀਤਾ ਸੀਗਾ। ਥਾਣਾ ਸਮਨਾਬਾਦ ਦਾ ਇਲਾਕਾ ਮਕਸੂਦਾਬਾਦ ਨਵਾਬਾਂ ਵਾਲੇ ਦੇ ਵਿੱਚ ਏਸੀ ਫਟਿਆ ਵਾ, ਜਿਹਦੇ ਨਾਲ 7 ਅਫਰਾਦ ਜਿਹੜੇ ਆ ਨਾ ਉਹ ਝੁਲਸ ਗਏ ਆ। ਅੱਜ 2 ਅਫਰਾਦ ਬੁੱਢੀ ਔਰ ਬੰਦਾ ਅੱਲਾ ਨੂੰ ਪਿਆਰੇ ਹੋ ਗਏ ਆ। ਇੰਨਾ ਲਿਲਾਹਿ व ਇੰਨਾ ਇਲੈਹਿ ਰਾਜਿਊਨ। ਅਸੀਂ ਪਹਿਲੇ ਵੀ ਬਾਰਹਾ ਇਹ ਗੱਲ ਕਰ ਚੁੱਕੇ ਹਾਂ, ਜਦੋਂ ਏਸੀ ਫਟਦਾ ਵਾ ਕੀਮਤੀ ਜਾਨਾਂ ਨਿਕਲ ਜਾਂਦਾ ਵਾ। ਪਿਛਲੇ ਸਾਲ ਚਲੇ ਜਾਂਦੇ ਆ, ਪਤਾ ਨਹੀਂ ਕਿੰਨੇ ਏਸੀ ਧਮਾਕੇ ਹੋਏ, ਕਿੰਨੀਆਂ ਜਾਨਾਂ ਗਈਆਂ, ਕਿੰਨੀਆਂ ਇਨਕੁਆਇਰੀ ਕਮੇਟੀਆਂ ਬਣੀਆਂ, ਲੇਕਿਨ ਕਿਸੇ ਵੀ ਇਨਕੁਆਇਰੀ ਕਮੇਟੀ ਦੀ ਰਿਪੋਰਟ ਮੰਜ਼ਰੇ ਆਮ ਤੱਕ ਨਹੀਂ ਆ ਸਕੀ। ਅੱਜ ਸਾਨੂੰ ਮਜਬੂਰਨ ਇਹ ਗੱਲ ਕਹਿਣੀ ਪੈ ਰਹੀ ਆ ਕਿ ਘਰਾਂ ਦੇ ਵਿੱਚੋਂ ਏਸੀ ਲਵਾ ਦਿਓ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਇਨਕੁਆਇਰੀ ਰਿਪੋਰਟ ਸਾਹਮਣੇ ਨਹੀਂ ਲਿਆਣੀ, ਇਨਕੁਆਇਰੀ ਰਿਪੋਰਟ ਲੋਕਾਂ ਤੱਕ ਨਹੀਂ ਪਹੁੰਚਣੀ, ਉਨੀ ਦੇਰ ਤੱਕ ਲੋਕਾਂ ਨੂੰ ਕਿੱਦਾਂ ਪਤਾ ਚੱਲ ਜਾਏਗਾ ਕਿ ਕਿਹੜੀ ਸ਼ੈ ਦਾ ਕਸੂਰ ਆ। ਸੂਈ ਗੈਸ ਦੇ ਮੀਟਰ ਦਾ ਕਸੂਰ ਆ, ਏਸੀ ਦਾ ਕਸੂਰ ਆ, ਏਸੀ ਦੇ ਵਿੱਚ ਕਿਹੜੀ ਗੈਸ ਪੈਂਦੀ ਆ। ਉਦੋਂ ਇੱਕ ਨਵਾਂ ਟ੍ਰੈਂਡ ਆ ਗਿਆ ਸੀ, ਏਸੀ 'ਚ ਇਹ ਗੈਸ ਪਾ ਲਓ ਤਾਂ ਬਚ ਜਾਓਗੇ, ਏਸੀ 'ਚ ਇਹ ਗੈਸ ਪਾ ਲਓ ਤਾਂ ਬਚ ਜਾਓਗੇ, ਫਲਾਂ ਕੰਪਨੀ ਦਾ ਏਸੀ ਲੈ ਲਓ ਤਾਂ ਬਚ ਜਾਓਗੇ। ਲੇਕਿਨ ਅਸਲ ਹਕਾਇਕ ਕੋਈ ਵੀ ਨਹੀਂ ਦੱਸਦਾ ਪਿਆ। ਲਿਹਾਜ਼ਾ ਮੈਂ ਜ਼ਿਲ੍ਹੀ ਇੰਤਜ਼ਾਮੀਆ ਨੂੰ ਫਿਰ ਗੁਜ਼ਾਰਿਸ਼ ਕਰਾਂਗਾ ਕਿ ਇਹ 2 ਬੰਦੇ ਇਸ ਦੁਨੀਆ ਤੋਂ ਚਲੇ ਗਏ ਆ। ਹਰ ਸਾਲ ਅਸੀਂ ਮੌਤਾਂ ਨਹੀਂ ਵੇਖਣਾ ਚਾਹੁੰਦੇ। ਇੱਕ ਪ੍ਰੋਪਰ ਇਨਕੁਆਇਰੀ ਕਰਵਾਓ, ਇਨਕੁਆਇਰੀ ਦੀਆਂ ਰਿਪੋਰਟਾਂ ਸਾਹਮਣੇ ਆਉਣ ਤਾਂ ਕਿ ਅਸਲ ਹਕਾਇਕ ਲੋਕਾਂ ਨੂੰ ਪਤਾ ਲੱਗ ਸਕਣ। ਇੱਕ ਮੁਹਿੰਮ ਚੱਲਦੀ ਆ, ਇਹ ਗੈਸ ਪਵਾ ਲਓ, ਇਹ ਏਸੀ ਲਵਾ ਲਓ। ਜਦੋਂ ਅਸੀਂ ਉਹ ਗੈਸ ਪਵਾਉਂਦੇ ਆ, ਉਹ ਗੈਸ ਵਾਲਿਆਂ ਦੇ ਕਾਰੋਬਾਰ ਤਾਂ ਚੱਲ ਜਾਂਦੇ ਆ। ਜਦੋਂ ਉਸ ਕੰਪਨੀ ਦਾ ਏਸੀ ਲਵਾਉਂਦੇ ਆ, ਉਸ ਕੰਪਨੀ ਵਾਲੇ ਦਾ ਕਾਰੋਬਾਰ ਤਾਂ ਚਲਾ ਜਾਂਦਾ ਵਾ। ਲੇਕਿਨ ਅਸਲ ਹਕਾਇਕ ਨਾ ਪਹਿਲੇ ਪਤਾ ਲੱਗੇ ਸੀ, ਨਾ ਹੁਣ ਪਤਾ ਲੱਗੇ ਸੀ। ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੂੰ ਗੁਜ਼ਾਰਿਸ਼ ਕਰਾਂਗੇ, ਕਮਿਸ਼ਨਰ ਫੈਸਲਾਬਾਦ ਨੂੰ ਗੁਜ਼ਾਰਿਸ਼ ਕਰਾਂਗੇ, DC ਫੈਸਲਾਬਾਦ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਰੀ ਇਨਕੁਆਇਰੀ ਕਰੋ ਔਰ ਪ੍ਰੋਪਰ ਹਕਾਇਕ ਲੋਕਾਂ ਦੇ ਸਾਹਮਣੇ ਲਿਆਓ। ਬਹੁਤ ਸ਼ੁਕਰੀਆ।